ਭਾਰਤ ਵਿੱਚ ਘੱਟ ਗਿਣਤੀਆਂ ਤੇ ਵੱਧ ਰਹੇ ਹਮਲੇ US ਸਰਫ ਰਿਪੋਰਟ ਨੇ ਖੜੇ ਕੀਤੇ ਸਵਾਲ। 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ 4 ਮੁਲਜ਼ਮਾਂ ਨੂੰ ਮਿਲੀ ਅੰਤਰਿਮ ਰਾਹਤ। ਕਿਸਾਨ ਜਥੇਬੰਦੀਆਂ ਵੱਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ। ਅਮਰੀਕਾ ਦੀ ਇੱਕ ਅਹਿਮ ਸੰਸਥਾ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਜਿਸ ਨੂੰ US ਸਰਫ ਵੀ ਕਿਹਾ ਜਾਂਦਾ ਹੈ, ਉਸ ਵੱਲੋਂ ਜਾਰੀ ਕੀਤੀ ਗਈ ਇੱਕ ਤਾਜ਼ਾ ਰਿਪੋਰਟ ਵਿੱਚ ਭਾਰਤ ਵਿੱਚ ਧਾਰਮਿਕ ਆਜ਼ਾਦੀ ਦੀ ਸਥਿਤੀ ਤੇ ਚਿੰਤਾ ਜਤਾਈ ਗਈ ਹੈ। ਰਿਪੋਰਟ ਦੇ ਮੁਤਾਬਕ ਦੇਸ਼ ਵਿੱਚ ਧਾਰਮਿਕ ਘੱਟ ਗਿਣਤੀ ਭਾਈਚਾਰਿਆਂ ਖਿਲਾਫ ਹਮਲਿਆਂ ਅਤੇ ਭੇਦਭਾਵ ਦੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਇਸ ਰਿਪੋਰਟ ਵਿੱਚ ਮੁਸਲਮਾਨ, ਈਸਾਈ, ਸਿੱਖ ਅਤੇ ਹੋਰ ਘੱਟ ਗਿਣਤੀਆਂ ਨਾਲ ਸੰਬੰਧਿਤ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ। US ਸਰਫ ਨੇ ਆਪਣੀ ਸਿਫਾਰਿਸ਼ ਵਿੱਚ ਭਾਰਤ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਦੀ ਸ਼੍ਰੇਣੀ ਵਿੱਚ ਸ਼ਾਮਿਲ ਕਰਨ ਦੀ ਗੱਲ ਕਹੀ ਹੈ, ਜੋ ਉਹਨਾਂ ਦੇਸ਼ਾਂ ਲਈ ਵਰਤੀ ਜਾਂਦੀ ਹੈ ਜਿੱਥੇ ਧਾਰਮਿਕ ਆਜ਼ਾਦੀ ਦੀ ਉਲੰਘਣਾ ਗੰਭੀਰ ਮੰਨੀ ਜਾਂਦੀ ਹੈ। ਦੱਸਦੀ ਕਿ US ਸਰਫ ਸਿਰਫ ਸਿਫਾਰਿਸ਼ਾਂ ਕਰਦੀ ਹੈ, ਜਦਕਿ ਅੰਤਿਮ ਫੈਸਲਾ ਅਮਰੀਕੀ ਸਰਕਾਰ ਵੱਲੋਂ ਲਿਆ ਜਾਂਦਾ ਹੈ। ਇਸ ਰਿਪੋਰਟ ਤੋਂ ਬਾਅਦ ਇੱਕ ਵਾਰ ਫਿਰ ਭਾਰਤ ਵਿੱਚ ਧਾਰਮਿਕ ਆਜ਼ਾਦੀ ਅਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਤੇ ਅਸੀਂ ਇਹ ਕਹਿ ਰਹੇ ਕਿ ਸਾਡੇ ਤੋਂ ਕੋਈ ਰਿਕਵਰੀ ਤਾਂ ਕਰਨੀ ਹੈ ਨਹੀਂ। ਅਸੀਂ ਆਲ ਦਿਸ ਵਾਈਲ ਆਪਣੀ ਡਿਪਾਰਟਮੈਂਟਲ ਇਨਕੁਆਇਰੀ ਦੇ ਵਿੱਚ ਵੀ ਕੋਆਪਰੇਟ ਕਰ ਰਹੇ ਹਾਂ, ਅਸੀਂ ਮਹਿਕਮੇ ਦੇ ਨਾਲ ਵੀ ਕੋਆਪਰੇਟ ਕਰਨ ਨੂੰ ਤਿਆਰ ਹੈਗੇ ਹਾਂ ਤੇ ਸਾਡੀ ਇਹੀ ਗਰਾਊਂਡ ਸੀ ਕਿ ਸਾਨੂੰ ਐਂਟੀਸਪੇਟਰੀ ਬੇਲ ਦਿੱਤੀ ਜਾਏ। ਅਸੀਂ ਆਪ ਚਾਹੁੰਦੇ ਹਾਂ ਕਿ ਇਸ ਚੀਜ਼ ਦੇ ਵਿੱਚ ਸਾਰਾ ਦਾ ਸਾਰਾ ਸੱਚ ਸਾਹਮਣੇ ਆਏ। 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਸੰਵੇਦਨਸ਼ੀਲ ਮਾਮਲੇ ਵਿੱਚ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਵੱਡਾ ਫੈਸਲਾ ਸੁਣਾਇਆ ਗਿਆ ਹੈ। ਅਦਾਲਤ ਨੇ ਇਸ ਕੇਸ ਦੇ 4 ਮੁੱਖ ਮੁਲਜ਼ਮਾਂ ਕੁਲਵੰਤ ਸਿੰਘ, ਬਾਜ ਸਿੰਘ, ਗੁਰਬਚਨ ਸਿੰਘ ਅਤੇ ਗੁਰਮੁਖ ਸਿੰਘ ਨੂੰ ਅੰਤਰਿਮ ਰਾਹਤ ਪ੍ਰਦਾਨ ਕਰ ਦਿੱਤੀ ਹੈ। ਹਾਈ ਕੋਰਟ ਨੇ 4 ਮੁਲਜ਼ਮਾਂ ਦੀਆਂ ਅਗਾਊਂ ਜ਼ਮਾਨਤ ਅਰਜ਼ੀਆਂ ਤੇ ਫੈਸਲਾ ਸੁਣਾਉਂਦੇ ਹੋਏ ਉਹਨਾਂ ਨੂੰ ਅੰਤਰਿਮ ਰਾਹਤ ਦਿੱਤੀ ਹੈ। ਅਦਾਲਤ ਦਾ ਵਿਸਤ੍ਰਿਤ ਹੁਕਮ ਅਜੇ ਅਪਲੋਡ ਹੋਣਾ ਬਾਕੀ ਹੈ, ਜਿਸ ਤੋਂ ਬਾਅਦ ਸ਼ਰਤਾਂ ਦਾ ਪੂਰਾ ਵੇਰਵਾ ਸਾਹਮਣੇ ਆਵੇਗਾ। 2016 ਦਾ ਮਾਮਲਾ ਕਹਿ ਰਹੇ ਨੇ, ਉਸ ਤੋਂ ਬਾਅਦ 2019 ਦੇ ਵਿੱਚ ਕਹਿੰਦੇ ਇਨਕੁਆਇਰੀ ਅਸੀਂ ਬਿਠਾਈ ਸੀ। ਉਸ ਤੋਂ ਬਾਅਦ ਕਾਫੀ EMPLOYEES ਨੂੰ ਨਿਲੰਬਿਤ ਕੀਤਾ ਗਿਆ, ਕਈਆਂ ਨੂੰ ਸਸਪੈਂਡ ਕੀਤਾ ਗਿਆ। ਪਰ ਫਿਰ ਉਸ ਤੋਂ ਬਾਅਦ ਹੁਣ ਜਦੋਂ ਉਹਨਾਂ ਦੀ ਸਰਵਿਸ ਪਟੀਸ਼ਨ ਪੈਂਡਿੰਗ ਸੀਗੀਆਂ, ਰਿਜ਼ਰਵਡ ਸੀਗੀਆਂ ਫॉर ਆਰਡਰਸ, ਇੱਕ ਆਊਟ ਆਫ ਦੀ ਬਲੂ ਇੱਕਦਮ 7 ਦਸੰਬਰ ਨੂੰ ਇਹਨਾਂ ਨੂੰ FIR ਰਜਿਸਟਰ ਕਰ ਦਿੱਤੀ। ਸਾਡਾ ਗਰਾਊਂਡ ਇਹ ਸੀਗਾ ਕਿ ਜੀ ਆਲ ਦਿਸ ਵਾਈਲ ਅਸੀਂ ਤਾਂ ਖੁਦ ਕਹਿ ਰਹੇ ਕਿ ਅਸੀਂ ਕੋਆਪਰੇਟ ਕਰਨ ਨੂੰ ਤਿਆਰ ਹੈਗੇ ਹਾਂ, ਅਸੀਂ ਤਾਂ ਖੁਦ ਕਹਿ ਰਹੇ ਹਾਂ ਕਿ ਜੀ ਕਿਸੇ ਵੀ ਤਰੀਕੇ ਦਾ ਸਹਿਯੋਗ ਸਾਡੇ ਵੱਲੋਂ ਚਾਹੀਦਾ, ਅਸੀਂ ਦੇਣ ਨੂੰ ਤਿਆਰ ਹੈਗੇ ਹਾਂ। ਬਟ ਇੱਕਦਮ ਹੀ ਇਹਨਾਂ ਨੇ FIR ਕਰਤੀ, ਉਹ ਵੀ ਜਿਹੜੀ SGPC ਨੇ ਆਪ ਨਹੀਂ ਕਰਾਈ ਹੈ, ਕਿਸੇ ਹੋਰ ਨੇ ਕਰਾਈ ਹੈ। ਤੇ ਉਸ ਇਨਸੀਡੈਂਟ ਬਾਰੇ ਜਿਹੜਾ ਕਿ 9 ਸਾਲ ਪੁਰਾਣਾ ਹੈ ਤੇ ਅਸੀਂ ਇਹ ਕਹਿ ਰਹੇ ਕਿ ਸਾਡੇ ਤੋਂ ਕੋਈ ਰਿਕਵਰੀ ਤਾਂ ਕਰਨੀ ਹੈ ਨਹੀਂ। ਅਸੀਂ ਆਲ ਦਿਸ ਵਾਈਲ ਆਪਣੀ ਡਿਪਾਰਟਮੈਂਟਲ ਇਨਕੁਆਇਰੀ ਦੇ ਵਿੱਚ ਵੀ ਕੋਆਪਰੇਟ ਕਰ ਰਹੇ ਹਾਂ, ਅਸੀਂ ਮਹਿਕਮੇ ਦੇ ਨਾਲ ਵੀ ਕੋਆਪਰੇਟ ਕਰਨ ਨੂੰ ਤਿਆਰ ਹੈਗੇ ਹਾਂ ਤੇ ਸਾਡੀ ਇਹੀ ਗਰਾਊਂਡ ਸੀ ਕਿ ਸਾਨੂੰ ਐਂਟੀਸਪੇਟਰੀ ਬੇਲ ਦਿੱਤੀ ਜਾਏ। ਅਸੀਂ ਆਪ ਚਾਹੁੰਦੇ ਹਾਂ ਕਿ ਇਸ ਚੀਜ਼ ਦੇ ਵਿੱਚ ਸਾਰਾ ਦਾ ਸਾਰਾ ਸੱਚ ਸਾਹਮਣੇ ਆਏ। ਹੋ ਸਕਦਾ ਕਿ ਹੋਰ ਵੀ ਆਰੋਪੀ ਕਰਨ, ਕਿਉਂਕਿ ਸਾਰੇ ਇੱਕਦਮ ਸਿਮਿਲਰਲੀ ਪਲੇਸਡ ਹੈਗੇ ਨੇ, ਸਾਰੇ ਦੇ ਸਾਰੇ ਉਹੀ EMPLOYEES ਹੈਗੇ ਨੇ ਜਿਨ੍ਹਾਂ ਦੇ ਉੱਪਰ ਨੈਗਲੀਜੈਂਸ ਦੇ ਐਲੀਗੇਸ਼ਨ ਲਗਾ ਕੇ ਡਿਪਾਰਟਮੈਂਟਲ ਇਨਕੁਆਇਰੀ ਲਈ ਇਹਨਾਂ ਨੂੰ ਨਿਲੰਬਿਤ ਕੀਤਾ ਗਿਆ। ਕਿਸੇ ਦਾ ਵੀ ਰੋਲ ਕੋਈ ਜ਼ਿਆਦਾ ਵੱਖਰਾ ਨਹੀਂ ਹੈ, ਆਲਮੋਸਟ ਸਿਮਿਲਰ ਫੁਟਿੰਗਸ ਤੇ ਹੀ ਹੈਗੇ ਨੇ ਤੇ ਹੋ ਸਕਦਾ ਹੁਣ ਉਹ ਵੀ ਅਪਰੋਚ ਕਰਨਗੇ। ਤੇ ਦੂਜੀ ਗੱਲ ਆਫ ਕੋਰਸ ਇਹੀ ਹੈ ਕਿ ਜੇ ਹਾਈ ਕੋਰਟ ਦਾ ਆਰਡਰ ਜਦੋਂ ਰਿਲੀਜ਼ ਹੋਏਗਾ ਸਾਨੂੰ ਪਤਾ ਚੱਲੇਗਾ। ਜੇ ਹਾਈ ਕੋਰਟ ਨੇ ਸਾਨੂੰ ਇਨਵੈਸਟੀਗੇਸ਼ਨ ਜੁਆਇਨ ਕਰਨ ਵਾਸਤੇ ਕਿਹਾ ਹੋਏਗਾ, ਅਸੀਂ ਜੁਆਇਨ ਕਰਾਂਗੇ। ਉਸ ਤੋਂ ਬਾਅਦ 28 ਅਪ੍ਰੈਲ ਨੂੰ ਸਟੇਟ ਕੀ ਸਟੇਟਸ ਰਿਪੋਰਟ ਫਾਈਲ ਕਰਦੀ ਹੈ, ਸਾਡੀ ਇਨਵੈਸਟੀਗੇਸ਼ਨ ਦੇ ਬਾਅਦ ਕੀ ਤੱਥ ਨਿਕਾਲਦੀ ਹੈ, ਉਹਦੇ ਹਿਸਾਬ ਨਾਲ ਫਰਦਰ ਬਹਿਸ ਹੋਏਗੀ ਇਸ ਕੇਸ ਦੇ ਵਿੱਚ। ਪੰਜਾਬ ਦੀ ਔਰ ਦੇਸ਼ ਦੀ ਜਿਹੜੀ ਖੇਤੀ ਤੇ ਕਿਸਾਨ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ, ਮਾਰੇ ਜਾਣਗੇ। ਜਿਸ ਤਰ੍ਹਾਂ ਨਾਲ BJP ਨੇ ਸਰੈਂਡਰ ਕੀਤਾ ਵਾ ਅਮਰੀਕਾ ਦੀ ਸਰਕਾਰ ਦੇ ਮੋਹਰੇ, ਗੋਡੇ ਟੇਕੇ ਨੇ ਔਰ ਸਾਡਾ ਖੇਤੀ ਦਾ ਸਾਰਾ ਜਿਹੜਾ ਟੋਟਲ ਜਿਹੜਾ ਹੈ ਉਹਨੂੰ ਵੇਚ ਕੇ ਰੱਖ ਦਿੱਤਾ। ਉਸ ਸਿਲਸਿਲੇ ਵਿੱਚ ਇਹ 15 ਕਿਸਾਨ ਜਥੇਬੰਦੀਆਂ ਵੱਖ-ਵੱਖ ਹਰਿਆਣਾ, ਮੱਧ ਪ੍ਰਦੇਸ਼, ਤਾਮਿਲਨਾਡੂ, ਕੇਰਲ ਔਰ ਰਾਜਸਥਾਨ, ਪੰਜਾਬ, ਇਹ ਸਾਰੀਆਂ ਸਟੇਟਾਂ 'ਚੋਂ ਅਸੀਂ ਨੁਮਾਇੰਦੇ ਲੈ ਕੇ ਆਏ ਸੀਗੇ। BKU ਵੱਲੋਂ ਅਮਰਜੀਤ ਸਿੰਘ ਮੋੜੀ ਦੀ ਅਗਵਾਈ ਹੇਠ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਕਿਸਾਨ ਸੰਗਠਨਾਂ ਦੇ ਇੱਕ ਵਫਦ ਨੇ ਸੰਸਦ ਕੰਪਲੈਕਸ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਮੀਟਿੰਗ ਵਿੱਚ ਪ੍ਰਸਤਾਵਿਤ ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਖੇਤੀਬਾੜੀ ਅਤੇ ਡੈਰੀ ਖੇਤਰਾਂ ਤੇ ਸੰਭਾਵੀ ਪ੍ਰਭਾਵ ਤੇ ਚਰਚਾ ਕੀਤੀ ਗਈ। ਵਫਦ ਨੇ ਚਿੰਤਾ ਪ੍ਰਗਟ ਕੀਤੀ ਕਿ ਪ੍ਰਸਤਾਵਿਤ ਸਮਝੌਤੇ ਤਹਿਤ ਖੇਤੀਬਾੜੀ ਉਤਪਾਦਾਂ ਦੀ ਵਾਧੀ ਦਰਾਮਦ ਭਾਰਤੀ ਕਿਸਾਨਾਂ ਤੇ ਆਰਥਿਕ ਦਬਾਅ ਵਧਾ ਸਕਦੀ ਹੈ, ਖਾਸ ਕਰਕੇ ਅਜਿਹੇ ਸਮੇਂ ਵਿੱਚ ਜਦੋਂ ਭਾਰਤੀ ਖੇਤੀਬਾੜੀ ਖੇਤਰ ਪਹਿਲਾਂ ਹੀ ਲਾਗਤਾਂ, ਕਰਜ਼ੇ ਅਤੇ ਬਾਜ਼ਾਰ ਅਨਿਸ਼ਚਿਤਤਾਵਾਂ ਨਾਲ ਜੂਝ ਰਿਹਾ ਹੈ। ਮੀਟਿੰਗ ਦੌਰਾਨ ਕਿਸਾਨ ਸੰਗਠਨਾਂ ਨੇ ਇਹ ਵੀ ਦੱਸਿਆ ਕਿ MSP ਗਰੰਟੀ ਕਾਨੂੰਨ ਬਾਰੇ ਵਿਰੋਧੀ ਧਿਰ ਵੱਲੋਂ ਸੰਸਦ ਵਿੱਚ ਕੋਈ ਵੀ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਨਹੀਂ ਕੀਤਾ ਗਿਆ ਹੈ, ਭਾਵੇਂ ਕਿ ਇਹ ਕਿਸਾਨਾਂ ਦੀ ਇੱਕ ਮੁੱਖ ਮੰਗ ਹੈ। ਇਸ ਤੋਂ ਇਲਾਵਾ ਵਫਦ ਨੇ ਬਜਟ 2024 ਵਿੱਚ ਕਿਸਾਨ ਕ੍ਰੈਡਿਟ ਕਾਰਡ ਦੀ ਸੀਮਾ 3 ਲੱਖ ਤੋਂ ਵਧਾ ਕੇ 5 ਲੱਖ ਕਰਨ ਦੇ ਸਰਕਾਰ ਦੇ ਐਲਾਨ ਦਾ ਜ਼ਿਕਰ ਕੀਤਾ, ਇਹ ਕਹਿੰਦੇ ਹੋਏ ਕਿ ਇਸ ਸਬੰਧ ਵਿੱਚ ਅਜੇ ਤੱਕ ਕੋਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ।
ਕਿਸਾਨ ਸੰਗਠਨਾਂ ਨੇ ਇਹ ਵੀ ਕਿਹਾ ਕਿ ਜਦੋਂ ਕਿ ਸੰਯੁਕਤ ਰਾਜ ਅਮਰੀਕਾ ਵਿੱਚ ਖੇਤੀਬਾੜੀ ਖੇਤਰ ਨੂੰ ਵਿਆਪਕ ਸਰਕਾਰੀ ਸਬਸਿਡੀਆਂ ਅਤੇ ਸੁਰੱਖਿਆ ਮਿਲਦੀ ਹੈ, ਭਾਰਤ ਵਿੱਚ ਛੋਟੇ ਅਤੇ ਸੀਮਾਂਤ ਕਿਸਾਨ ਸੀਮਿਤ ਸਰੋਤਾਂ ਨਾਲ ਖੇਤੀ ਕਰ ਰਹੇ ਹਨ। ਨਤੀਜੇ ਵਜੋਂ ਆਯਾਤ ਆਧਾਰਿਤ ਮੁਕਾਬਲਾ ਭਾਰਤੀ ਖੇਤੀਬਾੜੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਵਫਦ ਨੇ ਮੰਗ ਕੀਤੀ ਕਿ ਕਿਸੇ ਵੀ ਅੰਤਰਰਾਸ਼ਟਰੀ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਕਿਸਾਨਾਂ ਅਤੇ ਖੇਤੀਬਾੜੀ ਸੰਗਠਨਾਂ ਨਾਲ ਰਸਮੀ ਸਲਾਹ ਮਸ਼ਵਰਾ ਜ਼ਰੂਰ ਹੋਵੇ। ਰਾਹੁਲ ਗਾਂਧੀ ਜੀ ਲੀਡਰ ਆਫ ਆਪੋਜੀਸ਼ਨ ਦੇ ਨਾਲ ਕੋਈ 15 ਦੇ ਕਰੀਬ ਕਿਸਾਨ ਜਥੇਬੰਦੀਆਂ ਦੇਸ਼ ਦੀਆਂ, ਨਾ ਸਿਰਫ ਪੰਜਾਬ ਹਰਿਆਣਾ ਦੀਆਂ ਬਲਕਿ ਸਾਰੇ ਦੇਸ਼ ਚੋਂ, ਜਿਹੜੀਆਂ ਇੰਡੋ ਯੂਐਸ ਡੀਲ ਦੇ ਨਾਲ ਇਫੈਕਟ ਹੋਣਗੀਆਂ, ਪੰਜਾਬ ਦੀ ਔਰ ਦੇਸ਼ ਦੀ ਜਿਹੜੀ ਖੇਤੀ ਤੇ ਕਿਸਾਨ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ, ਮਾਰੇ ਜਾਣਗੇ। ਜਿਸ ਤਰ੍ਹਾਂ ਨਾਲ ਬੀਜੇਪੀ ਨੇ ਸਰੈਂਡਰ ਕੀਤਾ ਵਾ ਅਮਰੀਕਾ ਦੀ ਸਰਕਾਰ ਦੇ ਮੋਹਰੇ, ਗੋਡੇ ਟੇਕੇ ਨੇ ਔਰ ਸਾਡਾ ਖੇਤੀ ਦਾ ਸਾਰਾ ਜਿਹੜਾ ਟੋਟਲ ਜਿਹੜਾ ਹੈ ਉਹਨੂੰ ਵੇਚ ਕੇ ਰੱਖ ਦਿੱਤਾ। ਉਸ ਸਿਲਸਿਲੇ ਵਿੱਚ ਇਹ 15 ਕਿਸਾਨ ਜਥੇਬੰਦੀਆਂ ਵੱਖ-ਵੱਖ ਹਰਿਆਣਾ, ਮੱਧ ਪ੍ਰਦੇਸ਼, ਤਾਮਿਲਨਾਡੂ, ਕੇਰਲ ਔਰ ਰਾਜਸਥਾਨ, ਪੰਜਾਬ, ਇਹ ਸਾਰੀਆਂ ਸਟੇਟਾਂ ਚੋਂ ਅਸੀਂ ਨੁਮਾਇੰਦੇ ਲੈ ਕੇ ਆਏ ਸੀਗੇ। ਹਾਲਾਂਕਿ ਰਾਹੁਲ ਗਾਂਧੀ ਹੋਣਾ ਨੇ ਆਲਰੇਡੀ ਇਹ ਸਾਰੇ ਮਸਲੇ ਖੇਤੀ ਨਾਲ ਜਿਹੜਾ ਪ੍ਰਭਾਵਿਤ ਹੋਣ ਵਾਲਾ ਹੈਗਾ ਫੈਕਟਰ ਆ ਅਮਰੀਕਾ ਦੀ ਸੰਧੀ ਦੇ ਨਾਲ, ਉਹ ਸਾਰੀ ਗੱਲ ਪਾਰਲੀਮੈਂਟ ਦੇ ਅੰਦਰ ਤੇ ਬਾਹਰ ਬਹੁਤ ਜ਼ੋਰਦਾਰ ਤਰੀਕੇ ਨਾਲ ਵਿਰੋਧ ਕੀਤਾ। ਪਰ ਅਸੀਂ ਚਾਹੁੰਦੇ ਸੀਗੇ ਇਹਦੇ ਕਰੀ ਡਿਸਕਸ ਕਰਕੇ ਕਿ ਇਸ ਦਾ ਸਾਰੇ ਦੇਸ਼ ਵਿੱਚ ਇੱਕ ਜੁਆਇੰਟ ਐਜੀਟੇਸ਼ਨ ਖੜੀ ਕੀਤੀ ਜਾ ਸਕਦੀ ਹੈ ਕਿ ਪਿੱਛੇ ਆਪੋਜੀਸ਼ਨ ਦੀਆਂ ਪਾਰਟੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਮਦਦ ਕਰਨ, ਕਿਸਾਨ ਜਥੇਬੰਦੀਆਂ ਚਾਹੇ ਮੋਹਰੇ ਲੱਗਣ ਤੇ ਕਿਸਾਨਾਂ ਦੇ ਹਿੱਤ ਤੇ ਖੇਤ ਮਜ਼ਦੂਰਾਂ ਦੇ ਹਿੱਤ ਨੂੰ ਬਚਾਇਆ ਜਾ ਸਕੇ। ਇਸ ਵਿੱਚ ਸਰਕਾਰ ਸਾਨੂੰ ਅੱਗੇ ਹੀ ਪਹਿਲਾਂ ਨਿਕਾਰ ਕਰ ਰਹੀ ਆ, ਸਾਡੇ ਤੇ 3 ਕਾਲੇ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਸਾਨੂੰ ਤਾਂ ਆਪਣੀ ਐਮਐਸਪੀ ਵਾਸਤੇ ਲੜਨਾ ਪੈ ਰਿਹਾ ਦੇਸ਼ ਦੀ ਸਰਕਾਰ ਦੇ ਨਾਲ। ਇਹ ਜਿਹੜੀ ਸੰਧੀ ਕੀਤੀ ਆ, ਇਹ ਕਿਸੇ ਕਿਸਾਨ ਆਗੂ ਨਾਲ ਨਹੀਂ ਸਲਾਹ ਕੀਤੀ, ਕਿਸੇ ਜਥੇਬੰਦੀ ਨਾਲ ਸਲਾਹ ਨਹੀਂ ਕੀਤੀ, ਕਿਸੇ ਸੂਬਿਆਂ ਦੇ ਆਮ ਸਧਾਰਨ ਲੋਕਾਂ ਨਾਲ ਸਲਾਹ ਨਹੀਂ ਕੀਤੀ और आप पे सरेंडर करते। 65,000 किलोमीटर के रूरल लिंक हैं, 1936 मंडियां हैं और पंजाब 18 मिलियन पैडी प्रोड्यूस करता है, 12 मिलियन वीट प्रोड्यूस करता है। एग्रीकल्चर इंफ्रास्ट्रक्चर फंड ये 2 करोड़ की जो लिमिट है कि इसको 5 करोड़ किया जाए। ਰਾਜ ਸਭਾ ਦੇ ਸੰਸਦ ਮੈਂਬਰ ਡਾਕਟਰ ਵਿਕਰਮਜੀਤ ਸਿੰਘ ਸਾਨੀ ਨੇ ਅੱਜ ਸੰਸਦ ਵਿੱਚ ਸਰਕਾਰ ਨੂੰ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਬਿਆਜ ਸਬਵੈਂਸ਼ਨ ਪ੍ਰੋਜੈਕਟ ਸੀਮਾ 2 ਕਰੋੜ ਤੋਂ ਵਧਾ ਕੇ 5 ਕਰੋੜ ਕਰਨ ਅਤੇ ਪੰਜਾਬ ਦੇ ਲੰਮੇ ਸਮੇਂ ਤੋਂ ਬਕਾਇਆ ਪੇਂਡੂ ਵਿਕਾਸ ਫੰਡ ਜਾਰੀ ਕਰਨ ਦੀ ਅਪੀਲ ਕੀਤੀ ਹੈ। ਡਾਕਟਰ ਸਾਨੀ ਨੇ ਮੰਤਰੀ ਨੂੰ ਪੰਜਾਬ ਨੂੰ ਪੇਂਡੂ ਵਿਕਾਸ ਫੰਡ ਅਤੇ ਮਾਰਕੀਟ ਵਿਕਾਸ ਫੰਡ ਸਹਾਇਤਾ ਵਿੱਚ ਕਟੌਤੀ ਅਤੇ ਰਿਲੀਜ਼ ਨਾ ਕਰਨ ਦਾ ਮੁੱਦਾ ਉਠਾਇਆ। ਇਹ ਨੋਟ ਕਰਦੇ ਹਾਂ ਕਿ 2022 ਵਿੱਚ MSP ਖਰੀਦ ਨਾਲ ਜੁੜੀ ਲੇਵੀ 6% ਤੋਂ ਘਟਾ ਕੇ 2% ਕਰ ਦਿੱਤੀ ਗਈ ਸੀ। ਹਾਲਾਂਕਿ ਪੰਜਾਬ ਸਾਲਾਨਾ ਲਗਭਗ 18 ਮਿਲੀਅਨ ਟਨ ਝੋਨਾ ਅਤੇ 12 ਮਿਲੀਅਨ ਟਨ ਕਣਕ ਦੀ ਖਰੀਦ ਕਰਦਾ ਹੈ, ਜੋ ਕਿ ਸਾਰੇ ਰਾਜਾਂ ਨਾਲੋਂ ਕਾਫੀ ਵੱਧ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਵਿੱਚ 64,724 ਕਿਲੋਮੀਟਰ ਪੇਂਡੂ ਲਿੰਕ ਸੜਕਾਂ ਅਤੇ 1,936 ਮੰਡੀਆਂ RDF MDF ਸਰੋਤਾਂ ਤੇ ਬਹੁਤ ਜ਼ਿਆਦਾ ਨਿਰਭਰ ਹਨ ਅਤੇ ਇਸ ਮੁੱਦੇ ਨੂੰ ਹੱਲ ਕਰਨ ਲਈ ਕੇਂਦਰ ਰਾਜ ਤਾਲਮੇਲ ਜ਼ਰੂਰੀ ਹੈ। ਡਾਕਟਰ ਸਾਨੀ ਨੇ ਕਿਹਾ ਕਿ ਮੌਜੂਦਾ AIF ਸੀਮਾ ਆਧੁਨਿਕ ਕੋਲਡ ਸਟੋਰੇਜ ਅਤੇ ਵੇਅਰ ਹਾਊਸਿੰਗ ਬਣਾਉਣ ਲਈ ਨਾਕਾਫੀ ਹੈ, ਜੋ ਨਾਬਾਰਡ ਰਾਹੀਂ ਸਾਲਾਨਾ 1.5 ਲੱਖ ਕਰੋੜ ਦੇ ਅਨੁਮਾਨਿਤ ਵਾਢੀ ਤੋਂ ਬਾਅਦ ਦੇ ਨੁਕਸਾਨ ਨੂੰ ਰੋਕਣ ਲਈ ਲੋੜੀਂਦੀ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਸੁਝਾਅ ਦਾ ਸਵਾਗਤ ਕੀਤਾ ਹੈ ਅਤੇ ਭਰੋਸਾ ਦਿਵਾਇਆ ਕਿ ਬੇਨਤੀ ਤੇ ਵਿਚਾਰ ਕੀਤਾ ਜਾਵੇਗਾ। सर मैं फर्स्ट ऑफ ऑल मैं एग्रीकल्चर मिनिस्टर साहब का धन्यवाद करता हूं कि उन्होंने पंजाब के किसानों की परफॉर्मेंस देखकर एग्रीकल्चर इंफ्रास्ट्रक्चर फंड को 4713 करोड़ से 9,150 करोड़ कर दिया है। ये AIF किसानों को, फार्मर्स प्रोड्यूसर ऑर्गेनाइजेशंस को मिलता है, कोऑपरेटिव सोसाइटीज को मिलता है और किस लिए मिलता है? कोल्ड स्टोरेज, हार्वेस्ट, ऑटोमेशन, हाइड्रोपोनिक फार्मिंग, सॉर्टिंग और ग्रेडिंग। मेरा प्रश्न मंत्री जी से ये है कि FPO को मिलता है, लेकिन पंजाब में 2-3 FPO ही एक्टिव हैं और आज के न्यूज़पेपर में आपने पढ़ा होगा कि पंजाब और हरियाणा के किसानों दे आर द हाईएस्ट debt burden per household in Punjab and Haryana is over 2 lakh rupees per household, one of the highest in country। तो ये 2 करोड़ की जो लिमिट है, इसमें देखिए ना कोल्ड चेन लग सकता है, ना कोल्ड स्टोर, ना साइलोज तो लग ही नहीं सकते। तो इसका क्या प्रावधान कर सकते हैं कि इसको 5 करोड़ किया जाए लिमिट? माननीय सभापति महोदय, मैं सदन के विद्वान सदस्य डॉक्टर साहब को, विक्रमजीत सिंह जी को हृदय से धन्यवाद देता हूं।
एक बहुत महत्वपूर्ण सवाल उन्होंने उठाया है। माननीय सभापति महोदय, प्रधानमंत्री श्रीमान नरेंद्र मोदी जी ने किसानों की समस्या को पहचाना और पहचान कर एग्रीकल्चर इंफ्रास्ट्रक्चर फंड के नाम पर 1 लाख करोड़ रुपए से ज्यादा की संरचनाएं किसानों के उत्पाद को सुरक्षित रखने के लिए बनाई जाएगी। ये ऐतिहासिक फैसला किया और माननीय सभापति महोदय, इसके कारण जो फसलों का नुकसान होता था, फल और सब्जियों का नुकसान होता था, उस नुकसान में 5 से लेकर 15% तक की कमी आई। एफपीओज को भी माननीय सभापति महोदय, ये एग्री इंफ्रा फंड के अंतर्गत अलग अलग तरह के वेयर हाउस हो, कोल्ड स्टोरेज हो, बनाने की सुविधा दी जाती है। और जैसा डॉक्टर साहब बता रहे थे, पंजाब में भी माननीय सभापति महोदय 152 एफपीओज हैं जो लगातार किसानों की आय को बढ़ाने के लिए मिलकर प्रयत्नरत है। उन्होंने केवल इतना कहा है कि ये राशि अपर्याप्त है, क्या इसको बढ़ाएंगे? पहले तो कुछ थी ही नहीं, अब इतने कोल्ड स्टोरेज से लेके राइपनिंग चेंबर से लेके अलग अलग तरह की संरचनाओं का निर्माण हो रहा है। मैं तो डॉक्टर साहब से भी निवेदन करना चाहूंगा, वो पंजाब सरकार से बात करे और प्रोत्साहित करे एफपीओज बनाने के लिए, किसानों को और संगठित करने का काम। आपने जो राशि बढ़ाने की बात कही है, उचित समय पर उस पर विचार करेंगे, लेकिन मैं मानता हूं कि अभी तो ये पर्याप्त है। सेकंड सप्लीमेंट्री डॉक्टर विक्रमजीत सिंह सगानी जी। आपने स्टोरेज की बात की है कि आगे से 15-20% बड़ा है, लेकिन अभी भी पंजाब में सर आपको पता है पैडी वीट का स्टोरेज कंस्ट्रेंट है। तो हमें मिलके कुछ, क्योंकि नाबार्ड की रिपोर्ट है कि देश में 1.5 लाख करोड़ का अनाज बर्बाद हो रहा है, पंजाब में अभी भी प्रॉब्लम है। मैं परसों ही था, आप तो जाते रहे मेरे साथ फ्लड्स में भी, तो वहां पे रखने की जगह नहीं, उसकी तरफ ध्यान देना होगा। और एक जो इंफ्रास्ट्रक्चर एग्रीकल्चर में आपसे प्रश्न है कि पंजाब को 2021-22 तक रूरल डेवलपमेंट फंड, मार्केट डेवलपमेंट फंड ये मिलता रहा 3-3%, 6%। हम वित्त मंत्री जी के यहाँ भी गए, अब ये अचानक उसमें बंद हो गया क्योंकि आपने कहा सब स्टेट्स को 2% देंगे। लेकिन पंजाब का केस अलग है, वो वहाँ हमारे 65,000 किलोमीटर के रूरल लिंक हैं, 1936 मंडियां हैं और पंजाब 18 मिलियन पैडी प्रोड्यूस करता है, 12 मिलियन वीट प्रोड्यूस करता है। वहीं हमारे साथ वाला राज्य 5 मिलियन करता है। तो सबको लॉ ऑफ एवरेजेस मत करिए कि वो 6 फुट वाला, 7 फुट वाला, 4 फुट वाला सबको दरिया में घुसा दिया। उसमें मेरी आपसे हाथ जोड़ के प्रार्थना है। हमने वित्त मंत्री जी को भी, पंजाब के वित्त मंत्री आए, हम गए, इनको कई बार फुलकारी से भी सम्मानित किया, लेकिन कुछ इनकी दया दृष्टि हुई नहीं। आप एक सेंटर स्टेट कमेटी बना दीजिए, इसका बीच में रूरल डेवलपमेंट फंड का कोई प्रबंधन कर दीजिए। रूरल डेवलपमेंट फंड फॉर पंजाब। थैंक यू। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਵਾਈਟ ਹਾਊਸ ਵਿੱਚ 2 ਘੰਟੇ ਤੋਂ ਵੱਧ ਸਮੇਂ ਤੱਕ ਬੰਦ ਕਮਰਾ ਮੀਟਿੰਗ ਕੀਤੀ। ਟਰੰਪ ਨੇ ਕਿਹਾ ਕਿ ਉਹਨਾਂ ਨੇ ਈਰਾਨ ਨਾਲ ਗੱਲਬਾਤ ਜਾਰੀ ਰੱਖਣ ਤੇ ਜ਼ੋਰ ਦਿੱਤਾ ਹੈ ਕਿਉਂਕਿ ਅਮਰੀਕਾ ਤਹਿਰਾਨ ਨਾਲ ਪਰਮਾਣੂ ਸਮਝੌਤੇ ਲਈ ਕੋਸ਼ਿਸ਼ਾਂ ਕਰ ਰਿਹਾ ਹੈ। ਨੇਤਨਯਾਹੂ ਪੱਤਰਕਾਰਾਂ ਦੀ ਨਜ਼ਰ ਤੋਂ ਬਚ ਕੇ ਵਾਈਟ ਹਾਊਸ ਪਹੁੰਚੇ ਅਤੇ ਬਿਨਾਂ ਕੋਈ ਅਧਿਕਾਰਤ ਬਿਆਨ ਦਿੱਤੇ ਉੱਥੋਂ ਰਵਾਨਾ ਹੋ ਗਏ। ਹਾਲਾਂਕਿ ਟਰੰਪ ਨੇ ਬਾਅਦ ਵਿੱਚ ਸੋਸ਼ਲ ਮੀਡੀਆ ਤੇ ਇਸ ਨੂੰ ਬਹੁਤ ਵਧੀਆ ਮੀਟਿੰਗ ਦੱਸਿਆ। ਟਰੰਪ ਨੇ ਲਿਖਿਆ ਕਿ ਕੋਈ ਫੈਸਲਾ ਨਹੀਂ ਹੋਇਆ, ਸਿਰਫ ਮੈਂ ਈਰਾਨ ਨਾਲ ਗੱਲਬਾਤ ਜਾਰੀ ਰੱਖਣ ਤੇ ਜ਼ੋਰ ਦਿੱਤਾ ਤਾਂ ਜੋ ਦੇਖਿਆ ਜਾ ਸਕੇ ਕਿ ਸਮਝੌਤਾ ਸਿਰੇ ਚੜ੍ਹਦਾ ਹੈ ਜਾਂ ਨਹੀਂ। ਜੇ ਅਜਿਹਾ ਹੁੰਦਾ ਹੈ ਤਾਂ ਮੈਂ ਪ੍ਰਧਾਨ ਮੰਤਰੀ ਨੂੰ ਦੱਸ ਦਿੱਤਾ ਹੈ ਕਿ ਇਹ ਸਾਡੀ ਪਹਿਲੀ ਪਸੰਦ ਹੋਵੇਗੀ। ਦੂਜੇ ਪਾਸੇ ਇਜ਼ਰਾਈਲੀ ਪ੍ਰਧਾਨ ਮੰਤਰੀ ਚਾਹੁੰਦੇ ਹਨ ਕਿ ਇਸ ਗੱਲਬਾਤ ਵਿੱਚ ਸਿਰਫ ਪਰਮਾਣੂ ਮੁੱਦਾ ਹੀ ਨਹੀਂ, ਸਗੋਂ ਈਰਾਨ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਅਤੇ ਹਮਾਸ ਤੇ ਹਿਜ਼ਬੁੱਲਾ ਵਰਗੀਆਂ ਅੱਤਵਾਦੀ ਜਥੇਬੰਦੀਆਂ ਨੂੰ ਦਿੱਤੀ ਜਾ ਰਹੀ ਮਦਦ ਤੇ ਪਾਬੰਦੀਆਂ ਬਾਰੇ ਚਰਚਾ ਨੂੰ ਵੀ ਸ਼ਾਮਿਲ ਕੀਤਾ ਜਾਵੇ। ਪਾਕਿਸਤਾਨ ਨੇ ਚੀਨ ਦੇ ਯਾਂਗਜਿਆਂਗ ਸੀ ਸ਼ੋਰ ਲਾਂਚ ਸੈਂਟਰ ਤੋਂ ਆਪਣਾ ਦੂਜਾ ਸਵਦੇਸ਼ੀ ਧਰਤੀ ਨਿਰੀਖਣ ਉਪਗ੍ਰਹਿ EO2 ਅੱਜ ਸਫਲਤਾ ਨਾਲ ਲਾਂਚ ਕੀਤਾ। ਸਰਕਾਰੀ ਖਬਰ ਏਜੰਸੀ ਐਸੋਸੀਏਟਿਡ ਪ੍ਰੈਸ ਆਫ ਪਾਕਿਸਤਾਨ ਨੇ ਦੱਸਿਆ ਕਿ ਪੁਲਾੜ ਤੇ ਉੱਪਰਲੇ ਵਾਯੂਮੰਡਲ ਖੋਜ ਕਮਿਸ਼ਨ ਵੱਲੋਂ ਵਿਕਸਿਤ ਇਹ ਉਪਗ੍ਰਹਿ ਮੁਲਕ ਦੀ ਧਰਤੀ ਦੇ ਨਿਰੀਖਣ ਅਤੇ ਉੱਚ ਗੁਣਵੱਤਾ ਤਸਵੀਰ ਸਮਰੱਥਾ ਨੂੰ ਜ਼ਿਕਰਯੋਗ ਤਰੀਕੇ ਨਾਲ ਵਧਾਉਣ ਲਈ ਤਿਆਰ ਕੀਤਾ ਗਿਆ ਹੈ। ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਉਪਗ੍ਰਹਿ ਕੌਮੀ ਵਿਕਾਸ ਯੋਜਨਾ, ਕੁਦਰਤੀ ਸਰੋਤ ਪ੍ਰਬੰਧਨ, ਵਾਤਾਵਰਣ ਨਿਗਰਾਨੀ ਅਤੇ ਸ਼ਹਿਰੀ ਵਿਸਤਾਰ ਵਿੱਚ ਸਹਿਯੋਗ ਦੇਣ ਲਈ ਅਹਿਮ ਅੰਕੜੇ ਮੁਹੱਈਆ ਕਰਵਾਏਗਾ।
ਇਸ ਨਾਲ ਸਟੀਕ ਅਤੇ ਸਮੇਂ ਸਿਰ ਉਪਗ੍ਰਹਿ ਤਸਵੀਰਾਂ ਉਪਲਬਧ ਕਰਵਾ ਕੇ ਸ਼ਾਸਨ, ਆਫਤ ਪ੍ਰਬੰਧਨ, ਜਲਵਾਯੂ ਵਿਸ਼ਲੇਸ਼ਣ ਅਤੇ ਰਾਜਨੀਤਿਕ ਫੈਸਲੇ ਕਰਨ ਦੀ ਸਮਰੱਥਾ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ। ਰੂਸ ਨੇ ਰਾਤੋਂ-ਰਾਤ ਯੂਕਰੇਨ ਦੇ ਸ਼ਹਿਰਾਂ ਤੇ ਬੈਲਿਸਟਿਕ ਮਿਜ਼ਾਈਲਾਂ ਤੇ ਡਰੋਨਾਂ ਨਾਲ ਭਾਰੀ ਹਮਲਾ ਕੀਤਾ ਹੈ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੇ ਕਿਹਾ ਕਿ ਮਾਸਕੋ ਜੰਗ ਰੋਕਣ ਲਈ ਅਮਰੀਕਾ ਦੀ ਵਿਚੋਲਗੀ ਹੇਠ ਹੋਣ ਵਾਲੀ ਅਗਲੇ ਗੇੜ ਦੀ ਗੱਲਬਾਤ ਤੋਂ ਝਿਜਕ ਰਿਹਾ ਹੈ। ਵਾਸ਼ਿੰਗਟਨ ਨੇ ਅਗਲੇ ਹਫ਼ਤੇ ਰੂਸੀ ਅਤੇ ਯੂਕਰੇਨੀ ਪ੍ਰਤੀਨਿਧ ਮੰਡਲਾਂ ਵਿਚਕਾਰ ਮਿਆਮੀ ਜਾਂ ਆਬੂ ਧਾਬੀ ਵਿੱਚ ਅਗਲੀ ਗੱਲਬਾਤ ਕਰਨ ਦੀ ਤਜਵੀਜ਼ ਰੱਖੀ ਹੈ। ਪਿਛਲੀ ਮੀਟਿੰਗ ਵੀ ਆਬੂ ਧਾਬੀ ਵਿੱਚ ਹੋਈ ਸੀ। ਜ਼ੈਲੈਂਸਕੀ ਨੇ ਬੁੱਧਵਾਰ ਦੇਰ ਰਾਤ ਦੱਸਿਆ ਕਿ ਯੂਕਰੇਨ ਨੇ ਇਸ ਮੀਟਿੰਗ ਵਿੱਚ ਸ਼ਾਮਿਲ ਹੋਣ ਦੀ ਤੁਰੰਤ ਪੁਸ਼ਟੀ ਕਰ ਦਿੱਤੀ ਹੈ। ਇੱਕ ਇੰਟਰਵਿਊ ਦੌਰਾਨ ਜ਼ੈਲੈਂਸਕੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਿੱਥੋਂ ਤੱਕ ਮੈਂ ਸਮਝਦਾ ਹਾਂ, ਰੂਸ ਫਿਲਹਾਲ ਗੱਲਬਾਤ ਤੋਂ ਝਿਜਕ ਰਿਹਾ ਹੈ। ਉਧਰ ਕ੍ਰੈਮਲਿਨ ਦੇ ਤਰਜਮਾਨ ਦਮਿਤਰੀ ਪੈਸਕੋਵ ਨੇ ਕਿਹਾ ਕਿ ਜਲਦੀ ਹੀ ਗੱਲਬਾਤ ਦਾ ਇੱਕ ਹੋਰ ਗੇੜ ਹੋਣ ਦੀ ਉਮੀਦ ਹੈ, ਪਰ ਉਹਨਾਂ ਇਸ ਬਾਰੇ ਕੋਈ ਹੋਰ ਵੇਰਵਾ ਨਹੀਂ ਦਿੱਤਾ।